ਜਦੋਂ ਤੁਸੀਂ 31 ਰੇਡਸ ਦੀ ਗੱਲ ਦੇਖਦੇ ਹੋ ਤੇ ਉਹਦੇ 'ਚ ਜਿਹੜੀ ਬਰੀਫਿੰਗ ਕੀਤੀ ਜਾਂਦੀ ਹੈ NIA ਵੱਲੋਂ, ਉਹਦਾ ਹਿੱਸਾ ਇਹ ਹੈ ਕਿ ਜੀ ਇਹਨਾਂ ਦਾ ਉਹਨਾਂ ਨਾਲ ਅਵਤਾਰ ਸਿੰਘ ਖੰਡੇ ਨਾਲ ਸੰਬੰਧ ਹੈ। ਜਿਹੜੇ ਪੀਸਫੁਲੀ ਵੀ ਪ੍ਰੋਟੈਸਟ ਕਰਦੇ ਨੇ, ਝੰਡਾ ਲਾ ਲੈਣਾ ਐਮਬੈਸੀ ਤੋਂ, ਹਾਈ ਕਮਿਸ਼ਨ ਤੋਂ, ਇੱਕ ਹਿੱਸਾ ਹੁੰਦਾ ਰਿਹਾ ਹਮੇਸ਼ਾ ਹੀ ਪ੍ਰੋਟੈਸਟ ਦਾ। ਪਹਿਲੀ ਵਾਰ ਨਹੀਂ ਲੱਥਾ ਹੈ, ਜਾਂ ਹੋਰਨਾਂ ਮੁਲਕਾਂ ਦੇ ਵੀ ਜਦੋਂ ਪ੍ਰੋਟੈਸਟ ਹੁੰਦੇ ਨੇ ਲਾਤੇ, ਪਰ ਉਹਨੂੰ ਇੰਟਰਨੈਸ਼ਨਲ ਕ੍ਰਾਈਮ ਬਣਾ ਦੇਣਾ। ਜੇ ਉੱਥੇ 31 ਰੇਡ ਕਰਕੇ ਲੋਕਾਂ ਦੇ ਘਰਾਂ 'ਚੋਂ ਜਿਹੜਾ ਉਹ ਸਮਾਨ ਚੁੱਕ ਰਹੇ ਨੇ, ਹਰਾਸ ਕਰ ਰਹੇ ਨੇ, ਜਾਂ ਕੱਲ੍ਹ ਨੂੰ ਗ੍ਰਿਫਤਾਰੀ ਵੀ ਪਾਉਣਗੇ, ਇਹ ਉਸ ਟਰਾਂਸਨੈਸ਼ਨਲ ਸਟੇਟ ਟੈਰਰਿਜ਼ਮ ਦਾ ਹਿੱਸਾ ਹੈ, ਜਿੱਥੇ ਕਿ ਜਿਹੜੇ ਡਾਇਸਪੋਰਾ ਦੇ ਵਿੱਚ ਐਕਟੀਵਿਟੀ ਕਰ ਰਹੇ ਨੇ, ਬਹੁਤਿਆਂ ਦੇ ਸਬੰਧ ਉਹਨਾਂ ਦੇ ਪਰਿਵਾਰਾਂ ਨਾਲ, ਈਵਨ ਜਿਵੇਂ ਪਰਮਜੀਤ ਸਿੰਘ ਪੰਮਾ 6 ਫਾਰ ਜਸਟਿਸ ਲਈ ਐਕਟਿਵ ਨੇ UK 'ਚ, ਮੋਹਾਲੀ 'ਚ ਉਹਨਾਂ ਦੇ ਬਜ਼ੁਰਗ ਪੇਰੈਂਟਸ ਨੇ, ਉਹਨਾਂ ਦੇ ਉੱਤੇ ਜਾ ਕੇ ਰੇਡ ਕੀਤਾ। ਇਹ ਇੱਕ ਮੈਸੇਜ ਵੀ ਦਿੱਤਾ ਜਾ ਰਿਹਾ ਹੈ ਕਿ ਬਾਹਰ ਜਿਹੜਾ ਵੀ ਸਪੌਟ ਹੋਏਗਾ ਕਿਸੇ ਵੀ ਐਕਟੀਵਿਟੀ ਲਈ, ਉਹਨਾਂ ਦੇ ਰਿਸ਼ਤੇਦਾਰਾਂ ਨੂੰ, ਭਾਵੇਂ ਉਹਨਾਂ ਨੇ ਨਾ ਵੀ ਆਉਣ ਦਾ ਫੈਸਲਾ ਕੀਤਾ ਹੋਏ ਕਦੇ ਵੀ ਇੰਡੀਆ, ਉਹਨਾਂ ਦੇ ਰਿਸ਼ਤੇਦਾਰਾਂ ਨੂੰ ਅਸੀਂ ਹਰਾਸ ਕਰਾਂਗੇ। ਅਵਤਾਰ ਸਿੰਘ ਖੰਡੇ ਦੀ ਡੈੱਡ ਬਾਡੀ ਇੰਡੀਆ ਨੇ ਲੈਂਡ ਤੋਂ ਇਹ ਕਹਿ ਕੇ ਨਾ ਕਰ ਦਿੱਤੀ, ਕੋਰਟ ਦੇ ਵਿੱਚ ਐਫੀਡੈਵਿਟ ਹੈ ਕਿ ਜੀ ਕੋਈ ਸਬੂਤ ਨਹੀਂ ਹੈਗਾ ਵੀ ਇੰਡੀਆ ਦਾ ਸਿਟੀਜ਼ਨ ਹੈ। ਦੂਸਰੇ ਪਾਸੇ UK ਦੀ ਸਰਕਾਰ ਨੂੰ ਇਸ ਕਦਰ ਜਿਹੜਾ ਹੈ ਉਹ ਭੈਭੀਤ ਕੀਤਾ ਹੋਇਆ ਉਹਨਾਂ ਨੇ, ਜਾਂ ਉਹ ਪਹਿਲਾਂ ਤੋਂ ਹੀ ਨਾਲ ਰਲੇ ਹੋਏ ਨੇ, ਉਹਨਾਂ ਨੇ ਉਹਨਾਂ ਦੀ ਮਾਤਾ ਚਰਨਜੀਤ ਕੌਰ ਔਰ ਭੈਣ ਜਸਪ੍ਰੀਤ ਕੌਰ ਨੂੰ ਵੀਜ਼ਾ ਦੇਣ ਤੋਂ ਨਾ ਕਰ ਦਿੱਤੀ। 84 ਤੋਂ 94-95 ਤੱਕ ਪਹੁੰਚਦੇ ਆ ਇੱਕ ਟੋਟਲ ਜਨਰੇਸ਼ਨ ਮਾਰ ਦਿੱਤੀ ਗਈ ਜੀ। ਪੰਜਾਬ ਦਾ ਜਿਹੜਾ ਉਹ ਪੂਰਾ ਵਡਾਂਗਾ ਉਸ ਲੈਵਲ ਦਾ ਕਰ ਦਿੱਤਾ ਗਿਆ ਕਿ ਉਹਨਾਂ ਨੂੰ ਲੱਗਾ ਕਿ ਭਾਈ ਅਸੀਂ ਦੱਬ ਦਿੱਤਾ ਉਹਨਾਂ ਦੀ ਆਜ਼ਾਦੀ ਦੀ ਇੰਪਲਸ ਨੂੰ। ਇਸ ਨੂੰ ਵੀ ਉਹਨਾਂ ਨੇ ਸਮਝ ਲਿਆ ਸੀ ਕਿ ਭਾਈ ਅਸੀਂ ਤਾਂ ਸ਼ੁਰੂ ਹੋਏ ਸੀ ਕਿ 100 A ਕਲਾਸ ਟੈਰਰਿਸਟ ਹੈ, 170 B ਕਲਾਸ ਹੈ, ਇਹ ਤਾਂ ਜਿੰਨੇ ਮਾਰੇ ਨੇ ਉਹਨੇ ਹੋਰ ਆ ਜਾਂਦੇ ਨੇ। SSPs DIGs ਉਹਨਾਂ ਦੀ ਕਮਾਂਡ ਥੱਲੇ ਸੋ ਕਾਲਡ ਸਾਰੇ ਲੱਚਰ ਗਾਣਿਆਂ ਵਾਲੇ ਇਕੱਠੇ ਕੀਤੇ ਜਾਂਦੇ ਨੇ, ਸੱਭਿਆਚਾਰ ਦਾ ਉਹਨੂੰ ਨਾਂ ਦੇ ਕੇ ਪੰਜਾਬ ਦੇ ਵਿੱਚ ਜੋ ਕੁਛ ਕੀਤਾ ਜਾਂਦਾ ਹੈ। ਸੋ ਇੱਕ ਜਨਰੇਸ਼ਨ ਉਹਨਾਂ ਨੇ ਡਰੱਗਸ ਦੇ ਹਵਾਲੇ ਕੀਤੀ। ਫਿਰ ਇਹਨਾਂ ਨੇ 2015 ਤੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦਾ ਸਿਲਸਿਲਾ ਸ਼ੁਰੂ ਕੀਤਾ। ਉਸ ਦੇ ਜਵਾਬ ਦੇ ਵਿੱਚ ਵੀ ਕੌਮ 'ਚ ਅਸੀਂ ਇੱਕ ਅਵੇਅਰਨੈਸ ਦਾ ਲੈਵਲ ਦੇਖਦੇ ਹਾਂ। ਹਾਲਾਤ ਜਿਉਂ-ਜਿਉਂ ਪੰਜਾਬ 'ਚ ਖਰਾਬ ਹੁੰਦੇ ਗਏ, ਨਵੀਂ ਜਨਰੇਸ਼ਨ ਵੀ ਆਈ, ਉਹ ਉੱਥੋਂ ਉਸ ਨੂੰ ਭੋਗ ਕੇ ਆਏ ਸੀ। ਉਹਨਾਂ ਦਾ ਜਿਹੜਾ ਉਹ ਅਕੀਦਾ ਵੀ ਨਾਲ ਜੁੜਦਾ ਚਲਾ ਗਿਆ, ਜਿਹੜਾ ਇਸ ਲੈਵਲ ਤੱਕ ਪਹੁੰਚ ਗਿਆ ਜਦੋਂ ਅੱਜ ਅਸੀਂ ਖਾਲਿਸਤਾਨ ਰੈਫਰੈਂਡਮ ਦੀ ਗੱਲ ਕਰਦੇ ਹਾਂ, ਕਿਵੇਂ ਲੱਖਾਂ ਦੀ ਗਿਣਤੀ ਦੇ ਵਿੱਚ ਸਿੱਖ ਨਿਕਲਦੇ ਨੇ ਵੋਟਾਂ ਪਾਉਣ ਦੇ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ, ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਇਸ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਾਡੇ ਨਾਲ ਇਸ ਵਕਤ ਜੁੜੇ ਹੋਏ ਆ। ਡਾਕਟਰ ਸਾਹਿਬ, ਫਤਿਹ ਦੀ ਸਾਂਝ ਪਾਈਏ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਅਮਰਵੀਰ ਸਿੰਘ ਜੀ, ਤੁਹਾਨੂੰ ਵੀ ਔਰ ਦੁਨੀਆ ਭਰ ਦੇ ਵਿੱਚ ਸੱਚੋ ਸੱਚ ਪ੍ਰੋਗਰਾਮ ਨਾਲ ਜੁੜੇ ਹੋਏ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕੁਮ। ਅਸਲਾਮ ਵਾਲੇਕੁਮ। ਡਾਕਟਰ ਸਾਹਿਬ, ਅੱਜ 2 ਅਗਸਤ 2023 ਦੇ ਦਿਨ ਅਸੀਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। 18 ਸਾਵਣ ਨਾਨਕਸ਼ਾਹੀ ਸੰਮਤ 555 ਦਾ ਦਿਨ ਹੈ, ਅਤੇ ਨਾਲ ਹੀ ਨਾਲ ਸ਼ੁਰੂਆਤ ਕਰੀਏ ਅੱਜ ਦੇ ਪ੍ਰੋਗਰਾਮ ਦੀ। ਸਭ ਤੋਂ ਪਹਿਲਾਂ ਮਤਲਬ ਜਦੋਂ ਅਸੀਂ TV 84 ਦੀ ਗੱਲ ਕਰਦੇ ਹਾਂ, ਅਸੀਂ ਕੌਮ ਦੀ ਜਿੱਥੇ ਗੱਲ ਕਰਦੇ ਹਾਂ, ਅਤੇ ਕੌਮੀ ਜਿਹੜਾ ਬੇਸ ਹੈ, ਸਪੋਰਟ ਬੇਸ ਵੀ ਸਾਡਾ ਉਹੀ ਹੈ, ਡੋਨੇਸ਼ਨਸ ਦੇ ਸਿਰ ਦੇ ਉੱਤੇ ਅਸੀਂ ਚੱਲਦੇ ਹਾਂ। ਸੋ ਸਾਡਾ ਅੱਜ ਸਪੋਰਟ ਬੇਸ ਨੂੰ ਇੱਕ ਘਾਟੇ ਵਾਲੀ ਗੱਲ ਹੈਗੀ ਹੈ ਜਦੋਂ ਅਸੀਂ ਦੇਖਦੇ ਹਾਂ ਕਿ ਸਾਡੇ ਸਪੋਰਟ ਬੇਸ ਦੇ ਵਿੱਚੋਂ ਇੱਕ ਸਰਦਾਰ ਜੋਗਿੰਦਰ ਸਿੰਘ ਮੋਖਾ ਸਾਨੂੰ ਸਦੀਵੀ ਵਿਛੋੜਾ ਦੇ ਗਏ, ਅਤੇ ਉਹਨਾਂ ਦੇ ਅੰਤਮ ਸੰਸਕਾਰ 'ਤੇ ਵੀ ਅੱਜ ਸ਼ਮੂਲੀਅਤ ਕੀਤੀ ਹੈ। ਸੋ ਐਜ਼ ਅ ਟ੍ਰਿਬਿਊਟ ਮੈਂ ਚਾਹੂੰਗਾ ਕਿ ਪਹਿਲਾਂ ਉਹਨਾਂ ਬਾਰੇ ਅਸੀਂ ਗੱਲ ਕਰੀਏ, ਉਹਨਾਂ ਦੀ ਸ਼ਖਸੀਅਤ ਬਾਰੇ ਅਤੇ ਉਹਨਾਂ ਦੇ ਕੰਟਰੀਬਿਊਸ਼ਨ ਬਾਰੇ TV 84 'ਤੇ ਖਾਸ ਤੌਰ 'ਤੇ ਕੌਮੀ ਪੱਖ ਤੋਂ, ਅਤੇ ਫਿਰ ਅਸੀਂ ਵਿਚਾਰ ਚਰਚਾ ਅੱਗੇ ਤੋਰਦੇ ਹਾਂ। ਦੇਖੋ, TV 84 ਪਰਿਵਾਰ ਤਾਂ 2012 'ਚ ਸ਼ੁਰੂ ਹੋਇਆ ਦਸੰਬਰ ਤੋਂ, ਪਰ ਸਰਦਾਰ ਜੋਗਿੰਦਰ ਸਿੰਘ ਮੋਖਾ, ਉਹਨਾਂ ਦੀ ਸਿੰਘਣੀ ਸਾਹਿਬਾ ਭੈਣ ਜੀ ਰਜਿੰਦਰ ਕੌਰ ਮੋਖਾ, ਔਰ ਉਹਨਾਂ ਦੇ ਸਪੁੱਤਰ ਹਰਪ੍ਰੀਤ ਸਿੰਘ, ਉਹਨਾਂ ਦੀ ਬੇਟੀ ਹਰਲੀਨ ਕੌਰ, ਇਹ ਤਾਂ ਮੇਰੇ ਲਈ ਜਿਹੜਾ ਆਪਣੇ ਪਰਿਵਾਰ ਵਾਂਗ
90ਵਿਆਂ ਦੇ ਵਿੱਚ ਜਦੋਂ ਮੈਂ ਪਹਿਲੀ ਵਾਰ ਹਿਊਸਟਨ ਟੈਕਸਸ ਗਿਆ ਤੇ ਉਦੋਂ ਇਹ ਬੱਚੇ ਤਾਂ ਛੋਟੇ ਸਨ, ਲੇਕਿਨ ਇਹਨਾਂ ਦੇ ਨਾਲ ਮੋਖਾ ਸਾਹਿਬ ਨਾਲ ਭੈਣ ਜੀ ਨਾਲ ਮਿਲਣ ਦਾ ਸਬੱਬ ਹੋਇਆ। ਨਿਹਾਇਤ ਸ਼ਰੀਫ ਪੰਥ ਨੂੰ ਪਰਨਾਏ ਹੋਏ, ਬਹੁਤ ਘੱਟ ਬੋਲਣਾ, ਲੇਕਿਨ ਹਰ ਚੀਜ਼ ਦੀ ਪੂਰੀ ਅੰਡਰਸਟੈਂਡਿੰਗ। ਇਸ ਲਿਹਾਜ਼ ਨਾਲ ਜਦੋਂ ਮੈਂ ਦੇਖਦਾ ਤੇ ਮੇਰੇ ਲਈ ਇਹ ਇਵੇਂ ਨਹੀਂ ਹੈ ਕਿ ਵੀ ਸਿਰਫ TV 84 ਨਾਲ ਸੰਬੰਧਿਤ ਕੋਈ ਜਿਹੜੇ ਸੱਜਣ ਨੇ ਸਾਥੋਂ ਵਿਛੜੇ ਨੇ। ਮੇਰੇ ਲਈ ਇਵੇਂ ਹੀ ਹੈ ਜਿਵੇਂ ਮੇਰੇ ਪਰਿਵਾਰ ਦਾ, ਇੱਕ ਪੰਥ ਪਰਿਵਾਰ ਦਾ ਬੜਾ ਅਹਿਮ ਅੰਗ, ਜਿਹੜੇ ਜਿਨ੍ਹਾਂ ਦੀ ਕੰਟਰੀਬਿਊਸ਼ਨ ਆਪਣੇ ਤੌਰ ਤੇ ਵੀ ਕਮਿਊਨਿਟੀ ਦੇ ਵਿੱਚ, ਬੇਸ਼ੱਕ ਉਹਨਾਂ ਦਾ ਨਿਊ ਜਰਸੀ ਆਉਣਾ ਤਾਂ ਕੁਛ ਅਰਸਾ ਪਹਿਲਾਂ ਹੀ ਹੋਇਆ, ਕਪਲ ਆਫ ਮੰਥਸ ਐਗੋ, ਲੇਕਿਨ ਉਹਨਾਂ ਨੇ ਵੱਡਾ ਹਿੱਸਾ ਆਪਣਾ ਜ਼ਿੰਦਗੀ ਦਾ ਹਿਊਸਟਨ ਦੇ ਵਿੱਚ ਗੁਜ਼ਾਰਿਆ। ਔਰ ਹਿਊਸਟਨ ਦੇ ਵਿੱਚ ਇਸ ਪਰਿਵਾਰ ਦੀ ਸ਼ਰਾਫਤ, ਇਹਨਾਂ ਦੀ ਕਮਿਊਨਿਟੀ ਸਰਵਿਸ, ਉਸ ਦੀ ਖੁਸ਼ਬੂ, ਜਦੋਂ ਈਵਨ ਇਹ ਵਿਛੋੜੇ ਦੀ ਖਬਰ 2 ਦਿਨ ਪਹਿਲਾਂ ਹੀ ਵੀਰ ਹਰਪ੍ਰੀਤ ਸਿੰਘ ਹੋਰਾਂ ਨੇ ਦਿੱਤੀ ਤੇ ਮੇਰੇ ਲਈ ਵੀ ਇੱਕ ਸ਼ੌਕ ਵਾਲੀ ਗੱਲ ਸੀ। ਪਰ ਇਸ ਦੇ ਨਾਲ ਨਾਲ ਜਿਉਂ-ਜਿਉਂ ਇਹ ਸਾਰੇ ਪਾਸੇ ਪਹੁੰਚੀ, ਹਰ ਇੱਕ ਨੇ ਐਵੇਂ ਮਹਿਸੂਸ ਕੀਤਾ ਕਿ ਇੱਕ ਪਿਆਰੇ ਸੱਜਣ ਸਾਥੋਂ ਵਿਛੜੇ ਨੇ। ਔਰ ਮੈਂ ਸਮਝਦਾ ਵੀ ਇਹ ਇੱਕ ਜ਼ਰੂਰੀ ਹਿੱਸਾ ਵੀ ਹੁੰਦਾ। ਬੇਸ਼ੱਕ ਜ਼ਿੰਦਗੀ ਦੀ ਹਕੀਕਤ ਇਹ ਹੈ ਕਿ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਬਾਰੀ ਹੈ, ਹਰ ਇੱਕ ਦੀ ਵਾਰੀ ਆਉਣੀ ਹੈ। ਪਰ ਜਦੋਂ ਅਸੀਂ ਜੀਵਨ ਦੀ ਖੁਸ਼ਬੂ ਦੀ ਗੱਲ ਕਰਦੇ ਹਾਂ, ਜ਼ਿੰਦਗੀ ਦੇ ਵਿੱਚ ਸਾਰਥਕਤਾ ਦੀ ਗੱਲ ਕਰਦੇ ਹਾਂ, ਕੌਮੀ ਨਜ਼ਰੀਏ ਤੋਂ ਵੀ ਜਿਹੜਾ ਲੋਕ ਭਲਾਈ ਔਰ ਕੌਮੀ ਜਿਹੜਾ ਚੜ੍ਹਦੀ ਕਲਾ ਦੀ ਗੱਲ ਕਰਦੇ ਹਾਂ, ਫਿਰ ਸਰਟਨਲੀ ਇਸ ਕਿਸਮ ਦੇ ਸੱਜਣਾ ਦਾ ਤੁਰ ਜਾਣਾ ਇੱਕ ਨਾ ਪੂਰਾ ਹੋਣ ਵਾਲਾ ਘਾਟ ਹੈ। ਔਰ ਮੈਨੂੰ ਯਾਦ ਹੈ ਕਿ ਵੀ ਇਹਨਾਂ ਦੇ ਬੱਚੇ ਹਰਪ੍ਰੀਤ ਸਿੰਘ ਔਰ ਹਰਲੀਨ ਕੌਰ, ਜਿਨ੍ਹਾਂ ਨੇ ਬਚਪਨ ਤੋਂ ਹੀ, ਸਕੂਲ ਡੇਜ਼ ਤੋਂ ਹੀ ਸਿੱਖੀ ਪ੍ਰਤੀ ਸਮਰਪਿਤ, ਸਿੱਖੀ ਸਰੂਪ ਵੱਲ, ਔਰ ਪੇਰੈਂਟਸ ਨੇ ਬਹੁਤ ਐਨਕਰੇਜ ਕੀਤਾ। ਜੇ ਮੈਂ ਬਹੁਤ ਵਾਰ ਦੇਖਦਾ ਅੱਜ ਹੋਰ ਵੀ ਜਿਨ੍ਹਾਂ ਸੱਜਣਾ ਨਾਲ ਮਿਲਣ ਦਾ ਸਬੱਬ ਹੋਇਆ, ਤੇ ਜਿਹੜੀ ਜਨਰੇਸ਼ਨ ਸਾਡੇ ਪੇਰੈਂਟਸ ਦੀ ਹੈ, ਉਹਨਾਂ ਦੇ ਵਿੱਚ ਜਿਹੜੇ ਕਮਿਟਮੈਂਟ ਵਾਲੇ ਰਹੇ ਨੇ, ਉਹਨਾਂ ਚੋਂ ਹੀ ਅੱਗੇ ਉਹਨਾਂ ਦੇ ਬੱਚੇ ਬੱਚੀਆਂ ਚੋਂ ਕੋਈ ਨਾ ਕੋਈ ਪੰਥ ਦਾ ਝੰਡਾ ਬਰਦਾਰ ਵੀ ਬਣਦਾ ਹੈ, ਕੌਮ ਦੀ ਗੱਲ ਨੂੰ ਅੱਗੇ ਲਿਜਾਣ ਵਾਲਾ ਵੀ ਬਣਦਾ। ਸੋ ਹਰਪ੍ਰੀਤ ਸਿੰਘ ਜਿਹੜੇ ਅਟਰਨੀ ਨੇ, ਉਹਨਾਂ ਨੇ ਲੈਂਸਿੰਗ ਮਿਸ਼ੀਗਨ ਤੋਂ ਲਾਅ ਕੀਤਾ ਔਰ ਉਹਨਾਂ ਦੇ ਨਾਲ ਵਾਸ਼ਿੰਗਟਨ DC ਦੀਆਂ ਯਾਦਾਂ ਜੁੜੀਆਂ ਹੋਈਆਂ ਨੇ। ਖਾਸ ਤੌਰ ਤੇ ਜਦੋਂ ਫਰਾਂਸ ਸਰਕਾਰ ਨੇ ਆਸਟੈਂਸਿਬਲ ਸਾਈਨਸ ਆਫ ਰਿਲੀਜਨ ਇਹ ਪ੍ਰੋਹਿਬਿਟ ਕਰਨ ਦੇ ਲਾਅ ਕੀਤੇ, ਤੇ ਅਸੀਂ ਜਿਹੜੀ ਲੌਬੀ ਟੁਗੈਦਰ ਸਾਰੀਆਂ ਜਥੇਬੰਦੀਆਂ ਦਾ ਸਾਂਝਾ ਕੰਮ ਸੀ, ਔਰ ਯੂਨਾਈਟਿਡ ਸਿੱਖਸ ਵੱਲੋਂ ਹਰਪ੍ਰੀਤ ਸਿੰਘ ਹੋਰਾਂ ਨੇ ਬਹੁਤ ਅੱਗੇ ਹੋ ਕੇ, ਔਰ ਉਸ ਪੀਰੀਅਡ 'ਚ ਆਲਮੋਸਟ 55 ਜਾਂ 56 ਕਾਂਗਰਸਮੈਨ ਜਿਹੜੇ ਨੇ, ਉਹਨਾਂ ਨੇ ਲੈਟਰ ਫਰਾਂਸ ਦੇ ਐਂਬੈਸਡਰ ਨੂੰ ਲਿਖਿਆ ਸੀ ਕਿ ਭਾਈ ਇਹ ਤੁਹਾਡਾ ਕੰਮ ਠੀਕ ਨਹੀਂ ਹੈ। ਸੋ ਹਰਪ੍ਰੀਤ ਸਿੰਘ ਜਿਹੜੇ ਨੇ ਹਰਮਨ ਪਿਆਰੇ ਨੇ, ਸੈਂਸ ਆਫ ਹਿਊਮਰ ਤਾਂ ਉਹਨਾਂ 'ਚ ਹੈ ਹੀ ਹੈ। ਜਿੱਥੇ ਜਾਂਦੇ ਨੇ ਉਹ ਜਿਹਨੂੰ ਕਹਿੰਦੇ ਨੇ ਕਿ ਵੀ ਹਰ ਇੱਕ ਦਾ ਪਿਆਰੇ ਬਣ ਜਾਂਦੇ ਨੇ, ਹੈ ਵੀ ਨੇ। ਔਰ ਉਹਨਾਂ ਨੇ ਕਮਿਊਨਿਟੀ ਦੇ ਵਿੱਚ ਵੀ ਸਰਵ ਕੀਤਾ, ਔਰ ਫਿਰ ਸਟੈਪ ਅੱਗੇ ਜਾਂਦੇ ਆ ਜਸਟਿਸ ਡਿਪਾਰਟਮੈਂਟ ਦੇ ਵਿੱਚ, ਔਰ ਫੈਡਰਲ ਜਿੱਥੇ ਉਹਨਾਂ ਦਾ ਇੱਕ ਚੰਗਾ ਜੌਬ ਹੈ, ਕਮਿਊਨਿਟੀ ਦੇ ਨਾਲ ਉਹ ਰਾਬਤਾ ਰੱਖਦੇ ਨੇ। ਔਰ ਵਿਦਨ ਅਮਰੀਕਾ 'ਚ ਵੀ ਅਸੀਂ ਦੇਖਦੇ ਹਾਂ 9/11 ਤੋਂ ਬਾਅਦ ਜਿਵੇਂ ਹਿਟ ਕ੍ਰਾਈਮ ਦੀਆਂ ਘਟਨਾਵਾਂ ਬਹੁਤ ਵੱਡੇ ਪੈਮਾਨੇ ਦੇ ਉੱਤੇ ਹੋਈਆਂ, ਔਰ ਇਸ ਤੋਂ ਇਲਾਵਾ ਹੋਰ ਵੀ ਜਦੋਂ ਵਿਸਕੌਨਸਨ ਦੇ ਵਿੱਚ ਸ਼ੂਟਿੰਗ ਦੀ ਇਨਸੀਡੈਂਸ ਹੁੰਦੀ ਹੈ, ਦੂਸਰਾ ਹੁੰਦਾ ਹੈ। ਸੋ ਉਹ ਚੁੱਪ ਰਹਿ ਕੇ ਸੇਵਾ ਕਰਨ 'ਚ ਯਕੀਨ ਰੱਖਦੇ ਨੇ। ਔਰ ਉਹਨਾਂ ਦੀ ਸਿੰਘਣੀ ਸਾਹਿਬਾ ਰੁਚਾ ਕੌਰ, ਜਿਨ੍ਹਾਂ ਨੇ ਯੂਨਾਈਟਿਡ ਸਿੱਖਸ ਦੇ ਵਿੱਚ ਸਰਵ ਕੀਤਾ, ਹੁਣ ਉਹ ਸਿੱਖ ਕੋਲੀਸ਼ਨ 'ਚ ਸਰਵ ਕਰਦੇ ਨੇ। ਜਿਵੇਂ ਉਹਨਾਂ ਨੇ ਸਿੱਖੀ ਵੈਲਿਊਜ਼ ਨੂੰ ਸਮਝਿਆ, ਉਹ ਜਿਹੜਾ ਸਾਡੇ ਵੱਡੇ ਪੰਥ ਪਰਿਵਾਰ ਦਾ ਹਿੱਸਾ ਵੀ ਬਣੇ। ਔਰ ਜਿਸ ਡੈਡੀਕੇਸ਼ਨ ਦੇ ਨਾਲ ਇਸ ਕਪਲ ਨੇ ਜਿਹੜਾ ਉਹ ਆਪਣੀ ਥਾਂ ਬਣਾਈ ਹੈ, ਉਹਨਾਂ ਦੀ ਬੜੀ ਪਿਆਰੀ ਬੱਚੀ ਮਨਰਾਜ ਕੌਰ, ਜਿਹੜੀ ਆਲਮੋਸਟ 2 ਸਾਲ ਦੇ ਨੇੜੇ ਤੇੜੇ, ਅੱਜ ਹੀ ਮੈਨੂੰ ਤਾਂ ਜਦੋਂ ਦਾ ਜਨਮ ਹੋਇਆ ਉਸ ਤੋਂ ਬਾਅਦ ਮੁਲਾਕਾਤ ਵੀ ਨਹੀਂ ਹੋਈ। ਅਦਰਵਾਈਜ਼ ਹਰਪ੍ਰੀਤ ਸਿੰਘ ਹੋਰਾਂ ਦੇ ਨਾਲ ਤਾਂ ਰਾਬਤਾ ਲੰਬਾ ਵਕਤ ਰੈਗੂਲਰ ਮਿਲਣ ਗਿਲਣ ਦਾ ਵੀ ਰਿਹਾ। ਔਰ ਇਸ ਸਾਰੇ 'ਚ ਮੈਂ ਸਮਝਦਾ ਹਾਂ ਵੀ ਸਾਡੇ ਇੱਕ ਪਿਆਰੇ ਸੱਜਣ ਦਾ ਤੁਰ ਜਾਣਾ। ਸਰ ਜੋਗਿੰਦਰ ਸਿੰਘ ਬਹੁਤ ਭਲੇ ਇਨਸਾਨ, ਜਿਵੇਂ ਮੈਂ ਕਿਹਾ, ਲੇਕਿਨ ਅਲਟੀਮੇਟ ਜਦੋਂ ਅਸੀਂ ਜ਼ਿੰਦਗੀ ਦੀ ਹਕੀਕਤ ਦੀ ਗੱਲ ਕਰਦੇ, ਬਾਕੀ ਤਾਂ ਜਦੋਂ ਅਖੀਰਲਾ ਸਾਹ ਇਨਸਾਨ ਲੈ ਲੈਂਦਾ, ਉਹ ਉਹਦੀ ਜਿਹੜੀ ਹੈ ਜੀਵਨ ਦੀ ਕਾਰਗੁਜ਼ਾਰੀ ਉਹਦੇ ਨਾਲ ਚਲੀ ਜਾਂਦੀ ਹੈ। ਪਰ ਸਮਾਜ ਦੇ ਵਿੱਚ ਹਮੇਸ਼ਾ ਅਸੀਂ ਜਦੋਂ ਸਦ ਰਾਮਕਲੀ ਜਿਹੜੀ ਗੁਰੂ ਸਾਹਿਬ ਗੁਰੂ ਅਮਰਦਾਸ ਜੀ ਦੇ ਪੜਪੋਤੇ ਸੁੰਦਰ ਜੀ ਨੇ ਲਿਖੀ,
ਉਸ ਦੇ ਵਿੱਚ ਅਸੀਂ ਦੇਖਦੇ ਹਾਂ ਤਾਂ ਫਿਰ ਇੱਕ ਡਿਸਪਲਿਨ ਹੈ ਕਿ ਜਿਹਦੇ ਥੱਲੇ ਇਹ ਹੈ ਕਿ ਭਾਈ ਮੇਰੇ ਪਿੱਛੋਂ ਕਿਸੇ ਨੇ ਰੋਣਾ ਨਹੀਂ ਹੈ। ਕਿਉਂਕਿ ਜਦੋਂ ਅੱਜ ਅਸੀਂ ਸਾਰੀਆਂ ਅੰਤਮ ਰਸਮਾਂ ਸੰਸਕਾਰ ਦੀਆਂ ਜਾਂ ਦੂਸਰਿਆਂ ਦੀ ਗੱਲ ਕਰਦੇ ਹਾਂ, ਅੱਜ ਜਿਵੇਂ ਸਰ ਜੋਗਿੰਦਰ ਸਿੰਘ ਜੀ ਦਾ ਸੰਸਕਾਰ ਆਲਮੋਸਟ 11:30 ਵਜੇ ਫਰੈਂਕਲਿਨ ਮੈਮੋਰੀਅਲ ਪਾਰਕ ਨਾਰਥ ਬ੍ਰੈਂਡਸਵਿਕ ਟਾਊਨਸ਼ਿਪ ਦੇ ਵਿੱਚ ਸੀ, ਔਰ ਉਸ ਤੋਂ ਬਾਅਦ ਸਾਰੇ ਜਿਹੜੇ ਸੱਜਣ ਜਿਨ੍ਹਾਂ ਨੇ ਸ਼ਮੂਲੀਅਤ ਕੀਤੀ ਉਹ ਗੁਰਦੁਆਰਾ ਸਾਹਿਬ, ਗੁਰਦੁਆਰਾ ਸਿੱਖ ਸਭਾ ਆਫ ਨਿਊ ਜਰਸੀ ਲਾਰੈਂਸ ਟਾਊਨਸ਼ਿਪ ਦੇ ਵਿੱਚ ਗਏ। ਉਸ ਗੁਰਦੁਆਰਾ ਸਾਹਿਬ 'ਚ ਮੇਰਾ ਵੀ ਪਹਿਲੀ ਵਾਰ ਹੀ ਜਾਣ ਦਾ ਸਬੱਬ ਹੋਇਆ, ਹਾਲਾਂ ਆਲਮੋਸਟ 20 ਸਾਲ ਪਹਿਲਾਂ ਇਹ ਹੋਂਦ ਦੇ ਵਿੱਚ ਆਇਆ, ਔਰ ਸਭ ਕੁਝ ਬੜਾ ਮਰਿਆਦਾ ਅਨੁਸਾਰ ਔਰ ਇੱਕ ਬਹੁਤ ਚੰਗੇ ਮਾਹੌਲ 'ਚ। ਕਿਉਂਕਿ ਬਾਕੀ ਜਿਵੇਂ ਮੈਂ ਕਿਹਾ ਕਿ ਵੀ ਜੋ ਇਨਸਾਨ ਕਰਦਾ ਹੈ ਉਸ ਦੇ ਨਾਲ ਉਸ ਦੀ ਕਮਾਈ ਜਾਂਦੀ ਹੈ, ਪਰ ਇਹ ਸਾਡੇ ਜ਼ਿੰਮੇ ਵੀ ਹੁੰਦਾ ਹੈ ਕਿ ਅਸੀਂ ਉਹਨਾਂ ਲਾਈਵਸ ਨੂੰ ਸੈਲੀਬ੍ਰੇਟ ਕਰੀਏ, ਯਾਦ ਕਰੀਏ। ਪਰਿਵਾਰ ਦੇ ਲਈ ਤਾਂ ਕੋਈ ਸ਼ੱਕ ਨਹੀਂ ਹੈ ਕਿ ਨਾ ਪੂਰਾ ਹੋਣ ਵਾਲਾ ਘਾਟਾ ਹੁੰਦਾ। ਮਾਪਿਓ ਤੁਹਾਡੇ ਸਿਰ ਤੇ ਛੱਤ ਵਾਂਗ ਹੁੰਦੇ ਨੇ, ਤੁਸੀਂ ਮਹਿਫੂਜ਼ ਹੁੰਦੇ ਹੋ। ਤੁਸੀਂ ਆਪ ਜਿੰਨੇ ਮਰਜ਼ੀ ਆਪ ਬੁੱਢੇ ਹੋ ਜਾਓ ਫਿਰ ਵੀ ਤੁਹਾਨੂੰ ਉਹ ਲੋੜ ਹੁੰਦੀ ਹੈ, ਤੇ ਜਦੋਂ ਕੋਈ ਜਾਂਦਾ ਇਵੇਂ ਲੱਗਦਾ ਵੀ ਸਿਰ ਤੋਂ ਛੱਤ ਉੱਡ ਗਈ। ਲੇਕਿਨ ਇਹ ਸਾਨੂੰ ਗੁਰੂ ਨੇ ਇਹੀ ਸਿਖਾਇਆ ਕਿ ਭਾਈ ਇਸ ਨੂੰ ਭਾਣੇ ਨੂੰ ਮੰਨਣਾ, ਔਰ ਅਸੀਂ ਅਰਦਾਸ ਕਰਦੇ ਹਾਂ ਜੋ ਸਾਡੀ ਗੁਰਮਤਿ ਦੀ ਮਰਿਆਦਾ ਹੈ ਉਹਨਾਂ ਦੀ ਯਾਦ ਦੇ ਵਿੱਚ ਅੰਤਮ ਅਰਦਾਸ ਆਉਂਦੇ ਐਤਵਾਰ ਸ਼ਾਮ ਨੂੰ 7 ਤੋਂ 9 ਵਜੇ ਇਹੀ ਗੁਰਦੁਆਰਾ ਸਿੰਘ ਸਭਾ ਆਫ ਨਿਊ ਜਰਸੀ ਲਾਰੈਂਸ ਟਾਊਨਸ਼ਿਪ ਦੇ ਵਿੱਚ ਹੈ। ਔਰ ਅੱਜ ਵੀ ਸੰਸਕਾਰ ਵੇਲੇ, ਅਰਦਾਸ ਵੇਲੇ ਯੂਨਾਈਟਿਡ ਸਿੱਖ ਕੋਲੀਸ਼ਨ ਔਰ ਈਵਨ ਵੀਰ ਗੁਰਦੀਪ ਸਿੰਘ ਜਿਹੜੇ ਬੜੇ ਸਫਲ ਕੈਂਪ ਪਿਛਲੇ ਕਈ ਦਹਾਕਿਆਂ ਤੋਂ ਆਰਗੇਨਾਈਜ਼ ਕਰਦੇ ਨੇ, ਉਹ ਵੀ ਆਪਣੇ ਸਾਰੇ ਸੱਜਣਾ ਦੇ ਨਾਲ ਆਏ ਹੋਏ ਸਨ। ਬੜੇ ਸ਼ਾਰਟ ਨੋਟਿਸ ਤੇ ਸੀ ਸਾਰੇ, ਲੇਕਿਨ ਇਸ ਤੋਂ ਤੁਸੀਂ ਜਿਹੜਾ ਕਰੀਮ ਪੰਥ ਦੇ ਵਿੱਚ ਸੇਵਾ ਕਰਨ ਵਾਲੇ ਨੇ ਉਹਨਾਂ ਦਾ ਇਕੱਠ ਆਪਣੇ ਆਪ ਦੇ ਵਿੱਚ ਦੱਸਦਾ ਸੀ ਕਿ ਭਾਈ ਅਲਟੀਮੇਟਲੀ ਜਿਹੜੀ ਹੈ ਕੌਮ ਦੇ ਵਿੱਚ ਰੈਕਗਨੀਸ਼ਨ ਹੈ ਸਾਡੇ ਲਈ। ਜਿੱਥੇ ਅਸੀਂ ਇੱਕ ਦੁੱਖ ਦੀ ਘੜੀ ਸੀ, ਪਰ ਤੁਸੀਂ ਵੀ ਸ਼ਮੂਲੀਅਤ ਕੀਤੀ, ਔਰ ਅਸੀਂ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਜੋ ਸਾਡਾ ਫਰਜ਼ ਹੈ ਕਿ ਸੰਮਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸਜਨ ਅਸੀਸੜੀਆਂ ਜਿਉਂ ਹੋਵੇ ਸਾਹਿਬ ਸਿਉ ਮੇਲ। ਸਤਿਗੁਰੂ ਸਰ ਜੋਗਿੰਦਰ ਸਿੰਘ ਜੀ ਦੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ, ਸਮੁੱਚੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਜੀ ਡਾਕਟਰ ਸਾਹਿਬ, ਬਿਲਕੁਲ ਹੁਣ ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਜਦੋਂ ਅਸੀਂ ਸਾਡੇ ਜੋ ਕੌਮੀ ਹਾਲਾਤ ਨੇ ਉਹਨਾਂ ਦੀ ਗੱਲ ਕਰਦੇ ਹਾਂ, ਮਤਲਬ ਹੁਣ ਪੰਜਾਬ ਦੇ ਵਿੱਚ ਨਜ਼ਰ ਮਾਰੀਏ ਜਾਂ ਹਰਿਆਣੇ ਦੇ ਵਿੱਚ ਜਿਹੜੀਆਂ NIA ਦੀਆਂ ਰੇਡਸ ਹੋਈਆਂ ਨੇ ਪਿਛਲੇ 24 ਘੰਟਿਆਂ ਦੇ ਵਿੱਚ, ਸਿੱਖ ਸਭਾ ਦੇ ਵਿੱਚ ਮਤਲਬ ਇਹ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਵੀ ਕੀ ਕਾਰਨ ਬਣਿਆ ਕਿ NIA ਨੇ ਇਸ ਹੱਦ ਤੱਕ ਜਾ ਕੇ ਜਿਹੜੀਆਂ ਰੇਡਸ ਨੇ ਕੀਤੀਆਂ ਨੇ। ਉਹਦੇ 'ਤੇ ਹੁਣ ਕਈ ਕਿਸਮ ਦੀਆਂ ਕਿਆਸ ਰਾਈਆਂ ਜਾਂ ਡਿਬੇਟਸ ਡਿਸਕਸ਼ਨ ਦਾ ਦੌਰ ਵੀ ਚੱਲ ਰਿਹਾ ਵੀ ਭਾਈ ਇਹਦਾ ਪਰਪਸ ਕੀ ਹੈ, ਕਿ ਉਹ ਡਰਾਉਣਾ ਚਾਹੁੰਦੇ ਆ, ਕਿ ਉਹ ਮਤਲਬ ਟਾਰਗੇਟ ਕਰ ਰਹੇ ਆ ਜਾਂ ਨੌਜਵਾਨੀ ਨੂੰ, ਕਈ ਕਿਸਮ ਦਾ ਇਹ ਉਹ ਚੱਲ ਰਿਹਾ ਆ। ਸੋ ਇਹਦੀ ਜੋ ਟਾਈਮਿੰਗ ਹੈ ਐਗਜ਼ੈਕਟਲੀ ਕਿਸ ਕਿਸਮ ਦੇ ਹਾਲਾਤ ਇਸ ਵਕਤ ਪੰਜਾਬ ਦੇ ਵਿੱਚ ਬਣੇ ਹੋਏ ਆ, ਜਾਂ ਜਿਵੇਂ ਹੜ੍ਹਾਂ ਨੂੰ ਲੈ ਕੇ ਸਿਚੁਏਸ਼ਨ ਬਣੀ ਜਾਂ ਉਹ ਤੋਂ ਪਹਿਲਾਂ ਜੋ ਅਸੀਂ ਜੇ ਪੰਥਕ ਨਜ਼ਰੀਏ ਤੋਂ ਦੇਖੀਏ ਤਾਂ ਇਹਦੀ ਟਾਈਮਿੰਗ ਤੇ ਇਹਦਾ ਮਕਸਦ ਕੀ ਦੇਖ ਰਹੇ ਹੋ ਜੋ ਅੱਜ ਇਹ ਸਾਰਾ ਘਟਨਾਕ੍ਰਮ ਚੱਲ ਰਿਹਾ ਹੈ? ਦੇਖੋ, ਕਿਉਂਕਿ ਸਾਡੇ ਨਾਲ ਨਵੇਂ ਸਾਡੇ ਯੰਗਸਟਰਸ ਵੀ ਜੁੜਦੇ ਨੇ ਰੈਗੂਲਰਲੀ, ਔਰ ਕਈ ਵਾਰ ਜਦੋਂ ਤੁਸੀਂ ਬਿਲਕੁਲ ਕਰੰਟ ਤੋਂ ਹੀ ਗੱਲ ਸ਼ੁਰੂ ਕਰੋ ਤੇ ਉਹ ਉਸ ਦੇ ਕੰਟੈਕਸਟ ਨੂੰ ਜਾਂ ਉਸ ਦੇ ਪ੍ਰਸੰਗ ਨੂੰ ਸਮਝ ਨਹੀਂ ਸਕਦੇ। ਇਹ ਗੱਲ ਨੂੰ ਸਾਨੂੰ ਸਮਝਣਾ ਹੋਏਗਾ ਕਿ ਜੋ ਕੁਝ ਸਾਡੇ ਨਾਲ ਅੱਜ ਚੱਲ ਰਿਹਾ ਹੈ ਇਹ ਆਲਮੋਸਟ ਫਾਈਨਲ ਅਸੌਲਟ ਹੈ, ਫਾਈਨਲ ਉਹਨਾਂ ਦਾ। ਲੇਕਿਨ ਇਹ ਵਰਤਾਰਾ ਆਈਡੀਓਲੋਜੀਕਲੀ ਤਾਂ 5.5 ਸਦੀਆਂ ਪੁਰਾਣਾ ਹੈ। ਗੁਰੂ ਨਾਨਕ ਸਾਹਿਬ ਦੇ ਸਿਧਾਂਤ ਨੂੰ ਜਿਹੜਾ ਜਿਸ ਅੰਦਾਜ਼ ਦੇ ਵਿੱਚ ਉੱਥੋਂ ਦੇ ਬ੍ਰਾਹਮਣਵਾਦ ਦੇ ਥਾਟ ਨੇ ਲਿਆ, ਉਹ ਅਸੀਂ ਗੁਰੂ ਨਾਨਕ ਸਾਹਿਬ ਦੀ ਜਨੇਊ ਪਾਉਣ ਤੋਂ ਇਨਕਾਰ ਕਰਨ ਦੀ ਘਟਨਾ ਤੋਂ ਲੈ ਕੇ ਫਿਰ ਕੰਧ ਸਾਹਿਬ ਬਟਾਲਾ ਜਿੱਥੇ ਕਿ ਸਾਜ਼ਿਸ਼ ਕੀਤੀ ਜਾਂਦੀ ਹੈ ਕਿ ਕੰਧ ਹੀ ਗੁਰੂ ਨਾਨਕ ਸਾਹਿਬ ਦੇ ਉੱਤੇ ਸੁੱਟੀ ਜਾਏ, ਉਸ ਸਾਰੇ ਨੂੰ ਦੇਖਦੇ ਹਾਂ। ਉਹ ਇੱਕ ਆਈਡੀਓਲੋਜੀਕਲ ਪਾਰਟ ਸੀ, ਪਰ ਇਹਨਾਂ 5.5 ਸਦੀਆਂ ਦੇ ਵਿੱਚ ਖਾਸ ਤੌਰ ਤੇ 1947 ਤੱਕ ਜੇ 4.5 ਸਦੀਆਂ ਕਹਿਣਾ ਹੋਏ ਤੇ ਇਹਨਾਂ ਤਾਕਤਾਂ ਦੇ ਕੋਲ ਜਿਹੜੀਆਂ ਸਿੱਖ ਥਾਟ ਦੇ ਨਾਲ ਬਿਲਟ ਇਨ ਜਿਨ੍ਹਾਂ ਦੇ ਅੰਦਰ ਹੌਸਟਿਲਿਟੀ ਸੀ, ਕਿਉਂਕਿ ਉਹ ਸਮਝਦੇ ਸੀ ਵੀ ਇੱਕ ਪਾਸੇ ਉਹਨਾਂ ਦੀ ਵਰਣ ਆਸ਼ਰਮ ਦੀ ਜ਼ਾਤ ਪਾਤ ਆਧਾਰਿਤ ਵਿਚਾਰਧਾਰਾ ਹੈ, ਦੂਸਰੇ ਪਾਸੇ ਸਰਬੱਤ ਦੇ ਭਲੇ ਦੀ ਵਿਚਾਰਧਾਰਾ ਹੈ। ਗੁਰੂ ਨਾਨਕ ਸਾਹਿਬ ਦਾ ਜਿੱਥੇ
ਸਾਹਿਬ ਮੇਰਾ ਏਕੋ ਹੈ ਭਾਈ ਏਕੋ ਹੈ, ਜਿੱਥੇ ਕਿ ਹਰ ਇੱਕ ਦੇ ਲਈ ਇਹ ਉਪਦੇਸ਼ ਜਿਹੜਾ ਹੈ ਉਹ ਹਰ ਇੱਕ ਦੇ ਲਈ ਹੈ। ਗੁਰੂ ਨਾਨਕ ਦੇ ਘਰ ਦੇ ਵਿੱਚ ਕੋਈ ਬ੍ਰਾਹਮਣ ਕਸ਼ਤਰੀ ਵੈਸ਼ ਸ਼ੂਦ ਕੋਈ ਨਹੀਂ ਹੈ। ਔਰ ਜਦੋਂ ਅਸੀਂ ਗੱਲ ਕਰਦੇ ਹਾਂ ਚਾਰ ਦਰਵਾਜ਼ੇ ਹਰਿਮੰਦਰ ਸਾਹਿਬ ਦੇ, ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਖਜ਼ਾਨਾ, ਔਰ ਫਾਈਨਲੀ ਜਦੋਂ ਅਸੀਂ ਪੰਜ ਪਿਆਰਿਆਂ ਦੇ ਰੂਪ 'ਚ ਖੰਡੇ ਦੀ ਪੌਲ ਜਿਹੜੀ ਹੈ ਉਹ ਹੁੰਦੀ ਹੈ, ਤਾਂ ਫਿਰ ਭਾਈ ਦਾ ਕਾਨਸੈਪਟ ਜਿਹੜਾ ਹੈ ਉਹ ਬਿਲਕੁਲ ਉਸ ਦੇ ਉੱਤੇ ਸਟੈਂਪ ਲੱਗ ਜਾਂਦੀ ਹੈ। ਸੋ ਇੱਕ ਪਾਸੇ ਦਾ ਇਹ ਵਿਚਾਰਧਾਰਕ ਟਕਰਾਅ ਚੱਲ ਰਿਹਾ ਸੀ। ਇਹ ਵਿਚਾਰਧਾਰਾ ਵਾਲੇ ਜਿਹੜੇ ਭਾਵੇਂ 47 ਦੇ ਵਿੱਚ ਸੈਕੂਲਰ ਲਬਾਦੇ ਦੇ ਥੱਲੇ ਆਏ, ਉਹਨਾਂ ਦੇ ਹੱਥ 'ਚ ਜਦੋਂ ਪੋਲੀਟੀਕਲ ਪਾਵਰ ਆਈ ਤੇ ਉਹਨਾਂ ਵਿਚਲਾ ਉਹ 5 ਸਦੀਆਂ ਦਾ ਵੈਰ ਉਹ ਪਹਿਲਾਂ 10 ਅਕਤੂਬਰ 1947 ਨੂੰ ਸਾਹਮਣੇ ਆ ਜਾਂਦਾ ਹੈ, ਜਦੋਂ ਕਿ ਇਹ ਸਰਕੂਲਰ ਜਿਹੜਾ ਉਸ ਵੇਲੇ ਦੇ ਹੋਮ ਮਿਨਿਸਟਰ ਪਟੇਲ, ਪ੍ਰਾਈਮ ਮਿਨਿਸਟਰ ਨਹਿਰੂ, ਪੰਜਾਬ ਦਾ ਗਵਰਨਰ ਚੰਦੂ ਲਾਲ ਤ੍ਰਿਵੇਦੀ ਰਾਹੀਂ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਸ ਨੂੰ ਜਾਰੀ ਕੀਤਾ ਜਾਂਦਾ ਹੈ ਕਿ ਸਿੱਖਸ ਆਰ ਏ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਜ ਟੂ ਦਾ ਲਾ ਅਬਾਈਡਿੰਗ ਹਿੰਦੂਸ, ਕਿ ਇਹ ਜ਼ਰਾਇਮ ਪੇਸ਼ਾ ਕਬੀਲਾ ਹੈ ਔਰ ਇਹ ਕਾਨੂੰਨ ਮੰਨਣ ਵਾਲੇ ਹਿੰਦੂਆਂ ਲਈ ਖਤਰਾ ਹੈ। ਅੱਗੇ ਉਹਦੇ ਤੇ ਸੀ ਕਿ ਤੁਸੀਂ ਇਸ ਦੇ ਉੱਤੇ ਨੈਸੈਸਰੀ ਮੇਜਰਸ ਲਾਓ ਤਾਂ ਕਿ ਇਹਨਾਂ ਨੂੰ ਜਿਹੜਾ ਹੈ ਨੱਥ ਪਾਈ ਜਾ ਸਕੇ। ਸੋ ਸ਼ੁਰੂਆਤ ਇੱਥੋਂ ਹੀ ਹੋ ਜਾਂਦੀ ਹੈ। ਔਰ ਫਿਰ ਅਸੀਂ ਕਿਉਂਕਿ ਰਿਪੀਟ ਕਰਦੇ ਹਾਂ ਬਹੁਤ ਵਾਰ ਉਹਨਾਂ ਗੱਲਾਂ ਨੂੰ, ਪਰ 47 ਤੋਂ 84 ਤੱਕ 37 ਸਾਲ ਜਿਹੜਾ ਵੀ ਕੋਈ ਸਧਾਰਨ ਤਾਰੀਖ ਦਾ ਸਟੂਡੈਂਟ ਹੈ, ਹਿਸਟਰੀ ਦਾ ਸਟੂਡੈਂਟ ਹੈ, ਜਾਂ ਸੋਸ਼ਲ ਸਾਇੰਸਿਸ ਦਾ ਸਟੂਡੈਂਟ ਹੈ, ਜਾਂ ਐਂਥਰੋਪੋਲੋਜੀ ਦਾ ਹੈ, ਤਾਂ ਉਹਦੇ ਲਈ ਕੋਈ ਬਹੁਤਾ ਔਖਾ ਨਹੀਂ ਹੈ ਸਮਝਣਾ ਕਿ ਵੀ ਕਿਹਨਾਂ ਹਾਲਾਤਾਂ 'ਚ ਇੱਕ ਉਹ ਮਾਈਨੋਰਿਟੀ ਜਿਸ ਦੀ ਕੰਟਰੀਬਿਊਸ਼ਨ ਸਭ ਤੋਂ ਵੱਧ ਸੀ ਫਰੰਗੀ ਦੇ ਖਿਲਾਫ ਸਟਰਗਲ ਦੇ ਵਿੱਚ, ਜਿਹੜੀ ਸਭ ਤੋਂ ਵੱਡੀ ਸਫਰਰ ਸੀ ਜਦੋਂ 47 ਦੀ ਵੰਡ ਹੋਈ, ਉਹ ਤਾਂ ਸਾਡੇ ਸੀਨੇ ਦੇ ਉੱਤੇ ਲੀਕ ਖਿੱਚੀ ਗਈ ਔਰ ਸਾਡੇ ਲਈ ਕੋਈ ਚੋਇਸ, ਦੋਨੋਂ ਪਾਸੇ ਅਸੀਂ ਜਿਹੜੇ ਆ ਉਹ ਮਾਈਨੋਰਿਟੀ 'ਚ ਹੀ ਹੁੰਦੇ ਸੀ। ਔਰ ਇੱਕ ਪਾਸਿਓਂ ਡਿਸਾਈਡ ਹੋਇਆ ਕਿ ਭਾਈ ਜਿਹਨਾਂ ਹਾਲਾਤਾਂ 'ਚ ਹੋਇਆ ਸਾਨੂੰ ਪਤਾ ਹੈ ਵੀ ਉਹ ਇੱਕ ਸਿਵਲ ਵਾਰ ਦੀ ਸਿਚੁਏਸ਼ਨ ਸੀ। ਸੋ ਸਦੀਆਂ ਤੋਂ ਜਿਹੜੇ ਆਪਣੇ ਘਰਾਂ 'ਚ ਰਹਿਣ ਵਾਲੇ ਲੋਕ 40% ਟੋਟਲ ਉਸ ਵੇਲੇ 8 ਜਾਂ 9 ਮਿਲੀਅਨ ਸਿੱਖ ਪਾਪੂਲੇਸ਼ਨ ਸੀ, ਆਲਮੋਸਟ 40% ਜਿਹੜੀ ਹੈ ਉਹ ਅਪਰੂਟ ਹੁੰਦੀ ਹੈ, ਘਰੋਂ ਬੇਘਰ ਹੁੰਦੀ ਹੈ। ਫਿਰ ਇੱਥੇ ਨਹੀਂ ਹੈ, ਆਲਮੋਸਟ ਹੁਣ ਮਾਰਨ ਵਾਲਿਆਂ ਨੇ ਕੋਈ ਸਮਾਧੀਆਂ ਤੇ ਕਬਰਾਂ ਤੇ ਨਹੀਂ ਬਣਾਈਆਂ ਦੋਨੋਂ ਪਾਸੇ ਜੋ ਕਹਿਰ ਵਰਤਾਇਆ ਗਿਆ, ਪਰ ਇੱਕ ਅੰਦਾਜ਼ੇ ਮੁਤਾਬਕ ਉਸ ਕਤਲੋਗਾਰ 'ਚ 15 ਲੱਖ ਤੋਂ 20 ਲੱਖ ਸਾਰੇ ਲੋਕ ਮਰਦੇ ਨੇ ਇਨ ਟੋਟੈਲਿਟੀ, ਔਰ ਸਿੱਖ ਉਹਦੇ 'ਚ 2-2.5 ਲੱਖ ਦੇ ਕਰੀਬ ਤੋਂ ਘੱਟ ਗਿਣਤੀ ਨਹੀਂ। ਔਰ ਤੁਹਾਡੀਆਂ ਜ਼ਮੀਨਾਂ ਹੀ ਨਹੀਂ, ਫਿਰ ਅਸੀਂ ਜਦੋਂ ਇਤਿਹਾਸਕ ਗੁਰਦੁਆਰਿਆਂ ਦੀ ਗੱਲ ਕਰਦੇ ਹਾਂ, ਸਾਰਾ ਹੁਣ ਜਦੋਂ ਅਸੀਂ ਉਹ ਸਭ ਕੁਝ ਛੱਡ ਕੇ ਇੱਧਰ ਆਉਂਦੇ ਹਾਂ, ਔਰ ਹਿੰਦੂਆਂ ਨੂੰ ਤਾਂ ਇਸ ਗੱਲ ਦੀ ਤਸੱਲੀ ਹੈ ਕਿ ਉਹਨਾਂ ਨੇ ਮੁਲਕ ਲੈ ਲਿਆ ਜੋ ਉਹਨਾਂ ਦਾ ਇੰਡੀਆ, ਗਰਵ ਸੇ ਕਹੋ ਹਮ ਹਿੰਦੂ ਹੈ, ਉਹ ਕਲੇਮ ਵੀ ਕਰ ਰਹੇ ਨੇ ਜੀ 800 ਸਾਲ ਬਾਅਦ ਜਾਂ 1000 ਸਾਲ ਬਾਅਦ ਸਾਡਾ ਰਾਜ ਵਾਪਸ ਆਇਆ। ਮੁਸਲਮਾਨਾਂ ਨੇ ਗਾਂਧੀ ਔਰ ਨਹਿਰੂ ਦੀਆਂ ਨਜ਼ਰਾਂ 'ਚ ਦੇਖਦੇ ਆ ਕਾਇਦ ਆਜ਼ਮ ਮੁਹੰਮਦ ਅਲੀ, ਜਿਨ੍ਹਾਂ ਨੇ ਦੇਖਿਆ ਕਿ ਵੀ ਇਹ ਲਬਾਦਾ ਸੈਕੂਲਰਿਜ਼ਮ ਦਾ ਅੰਦਰ ਸ਼ੁੱਧ ਬਨਾਰਸੀ ਹਿੰਦੂ ਹੈ, ਉਹਨਾਂ ਨੇ ਆਪਣੇ ਮੁਸਲਮਾਨਾਂ ਦੇ ਲਈ ਜਿਹੜਾ ਮੁਤਾਲਬਾ ਕੀਤਾ ਜਿਹਨੂੰ ਸਕਸੈਸ ਤੱਕ ਪਹੁੰਚਾਇਆ। ਅੱਜ ਘੱਟੋ ਘੱਟ 22 ਕਰੋੜ ਮੁਸਲਮਾਨ ਇਸ ਹਿੰਦੂਤਵੀ ਜਿਹੜਾ ਹੈ ਉਹ ਜ਼ੁਲਮ ਦਾ ਸ਼ਿਕਾਰ ਤਾਂ ਨਹੀਂ ਨੇ, ਭਾਵੇਂ ਉਹਨਾਂ ਦੀਆਂ ਆਪਣੀਆਂ ਸਮੱਸਿਆਵਾਂ ਨੇ, ਲੇਕਿਨ ਫਿਰ ਵੀ ਉਹਨਾਂ ਦੀ ਇਹ ਨਹੀਂ ਹੈ ਜੇ ਅੱਜ ਤੁਸੀਂ ਮੁਕਾਬਲਾ ਕਰਕੇ ਦੇਖਣਾ ਵੀ ਫਰਕ ਕੀ ਹੁੰਦਾ ਹੈ ਆਪਣਾ ਮੁਲਕ ਹੋਣ ਤੇ ਨਾ ਹੋਣ। ਉਧਰ 22 ਕਰੋੜ ਨੇ, ਇੱਧਰ 20 ਕਰੋੜ ਨੇ। 20 ਕਰੋੜ ਕਿਸ ਹਾਲਤ 'ਚੋਂ ਗੁਜ਼ਰ ਰਹੇ ਨੇ, ਪਿਛਲੀਆਂ ਦਿਨਾਂ ਦੀਆਂ ਘਟਨਾਵਾਂ ਹੀ ਦੱਸਦੀਆਂ ਨੇ। ਔਰ ਬਾਬਰੀ ਮਸਜਿਦ, ਦੂਜਾ ਅਸੀਂ ਗੱਲ ਕਰਾਂਗੇ ਜੋ ਡਿਸਕਸ਼ਨ ਅੱਗੇ ਵਧੇਗੀ। ਹੁਣ ਇਹਨਾਂ ਹਾਲਾਤਾਂ ਦੇ ਵਿੱਚ ਸਿੱਖ ਕੌਮ ਇੱਕ ਪਾਸੇ, ਦੋਨੋਂ ਕੌਮਾਂ ਦੇ ਕੋਲ ਆਪਣੇ ਨੇਸ਼ਨ ਨੇ, ਤੇ ਅਸੀਂ ਜਿਹਨੂੰ ਨੇਸ਼ਨ ਕਹਿ ਕੇ ਔਰ ਅਸ਼ੋਰੈਂਸਿਸ ਦੇ ਉੱਤੇ ਅਸੀਂ ਜੁਆਇਨ ਕੀਤਾ, ਅਸੀਂ ਕ੍ਰਿਮੀਨਲ ਟ੍ਰਾਈਬ ਹੋਏ। ਔਰ 37 ਸਾਲ ਬਾਅਦ, ਕਿਉਂਕਿ ਇਹ ਅੱਜ NIA ਨੇ 2 ਦਿਨ ਪਹਿਲਾਂ 31 ਥਾਵਾਂ ਦੇ ਉੱਤੇ ਰੇਡ ਕੀਤੇ ਨੇ, ਬਹੁਤੇ ਸਿੱਖ ਘਰ ਨੇ, ਦਫ਼ਤਰ ਨੇ, ਪੰਜਾਬ ਦੇ ਮੈਜੋਰਟੀ ਜ਼ਿਲ੍ਹੇ ਨੇ, ਹਰਿਆਣੇ ਦੇ ਵੀ ਜ਼ਿਲ੍ਹੇ ਨੇ, ਸਰਸੇ 'ਚ ਵੀ ਹੈ, ਨਾਲ ਲੱਗਦੇ ਹੋਰ ਵੀ ਹੈ। ਇਹਨੂੰ ਸਮਝਣ ਦੇ ਲਈ ਪਹਿਲੇ 37 ਸਾਲਾਂ ਬਾਅਦ ਜਦੋਂ ਹਕੂਮਤ ਨੂੰ, ਡੀਪ ਸਟੇਟ ਨੂੰ ਉਹ ਰਾਹ ਹੋਏ, ਉਹ ਉਹਨਾਂ ਦੀ 3rd ਏਜੰਸੀ ਹੋਏ, ਜਾਂ ਉਸ ਤੋਂ ਪਹਿਲਾਂ ਉਹਨਾਂ ਦਾ ਇੰਟੈਲੀਜੈਂਸ ਬਿਊਰੋ ਹੋਏ, ਕਿਹੜੀਆਂ ਹੁਣ ਤਾਂ ਦਰਜਨਾਂ ਨੇ, ਤੁਸੀਂ ਨੇਮ ਹੀ ਨਹੀਂ ਕਰ ਸਕਦੇ ਕਿਸ ਕਿਸ ਨਾਂ ਦੇ ਥੱਲੇ ਆਪਰੇਟ ਕਰਦੇ ਨੇ। ਉਹਨਾਂ ਨੇ ਇਹ ਦੇਖਿਆ ਕਿ ਭਾਈ ਇਹਨਾਂ ਨੂੰ ਹੁਣ ਲੌਕ ਸਟਾਕ ਐਂਡ ਬੈਰਲ, ਅੰਗਰੇਜ਼ੀ ਦੀ ਜਿਹੜੀ ਟਰਮ ਹੈ, ਸਰਵਨਾਸ਼, ਜਿਸ ਦੇ ਲਈ ਅੱਜ ਐਥਨਿਕ ਕਲੀਨਜ਼ਿੰਗ ਜਾਂ ਜੈਨੋਸਾਈਡ ਜਾਂ ਯਹੂਦੀਆਂ ਨੇ ਉਹਦੇ ਲਈ ਹੋਲੋਕਾਸਟ ਲਫ਼ਜ਼ ਰੱਖਿਆ ਸੀ।
ਹੁਣ ਇਹ ਜੂਨ 84 ਦੇ ਪਹਿਲੇ ਹਫਤੇ ਇਸ ਦੀ ਸ਼ੁਰੂਆਤ ਹੋ ਜਾਂਦੀ, ਡੈਕਲੇਰੇਸ਼ਨ ਆਫ ਟੋਟਲ ਵਾਰ, ਅਨਡਿਕਲੇਅਰਡ ਵਾਰ, ਕਿਉਂਕਿ ਅਦਰਵਾਈਜ਼ ਜਦੋਂ ਇੱਕ ਮੁਲਕ ਦੂਜੇ ਦੇ ਖਿਲਾਫ ਵਾਰ 'ਚ ਜਾਂਦਾ ਡਿਕਲੇਅਰ ਕਰਦਾ, ਇਹ ਅਨਡਿਕਲੇਅਰਡ ਡਿਕਲੇਅਰਡ ਵਾਰ ਹੈ। ਔਰ ਉਹਦੇ ਜੇ ਤੁਸੀਂ ਫੇਜ਼ਸ ਦੇਖੋ ਤਾਂ ਤੁਹਾਨੂੰ ਇਹ ਸਮਝ ਆਏਗੀ ਕਿ ਕਿਵੇਂ ਉਹਨਾਂ ਨੇ ਪਹਿਲੇ 'ਚ 37 ਇਤਿਹਾਸਕ ਗੁਰਦੁਆਰੇ ਟਾਰਗੇਟ ਕੀਤੇ, ਫਿਰ ਜੁਲਾਈ ਅਗਸਤ ਤੱਕ ਪਹੁੰਚਦੇ ਆ ਪੰਜਾਬ ਦੇ 12,000 ਪਿੰਡਾਂ ਨੂੰ ਟਾਰਗੇਟ ਕਰਦੇ ਆ, ਆਪਰੇਸ਼ਨ ਵੁੱਡ ਰੋਜ਼ ਦੇ ਥੱਲੇ ਕੀਤਾ। ਫਿਰ ਲਗਾਤਾਰਤਾ ਨਾਲ ਜਦੋਂ ਇਹਨਾਂ ਨੇ 1992 ਤੋਂ 1994 ਤੱਕ 50,000 ਸਿੱਖ ਨੌਜਵਾਨ ਬੁੱਚੜ ਬੇਅੰਤੇ ਔਰ KP ਗਿੱਲ ਨੇ ਮਾਰਿਆ, ਤੇ ਉਸ ਨੂੰ ਉਹਨਾਂ ਨੇ ਜਿਹੜਾ ਆਪਰੇਸ਼ਨ ਫਾਈਨਲ ਅਸੌਲਟ ਦਾ ਨਾਂ ਦਿੱਤਾ ਸੀ। ਉਸ ਤੋਂ ਬਾਅਦ ਸੈਕੰਡ ਜਦੋਂ ਇਹਨਾਂ ਨੇ ਐਕਸਟ੍ਰੈਡੀਸ਼ਨ ਟ੍ਰੀਟੀ ਸਾਈਨ ਕਰਨੀਆਂ ਸ਼ੁਰੂ ਕੀਤੀਆਂ ਬਾਹਰਲਿਆਂ ਨਾਲ ਕਿ ਭਾਈ ਉੱਥੋਂ ਬੁਲਾਉਣਾ ਹੈ ਜਾਂ ਜਿਹੜੇ ਫਸੇ ਹੋਏ ਨੇ ਉਹਨਾਂ ਦੇ ਰਿਸੋਰਸ ਖਰਾਬ ਕਰਨੇ ਨੇ, ਉਹਨੂੰ ਉਹਨਾਂ ਨੇ ਆਪਰੇਸ਼ਨ ਚੇਜ਼ ਦਾ ਨਾਮ ਦਿੱਤਾ ਸੀ। ਔਰ ਤੁਸੀਂ ਇਹ ਦੇਖ ਸਕਦੇ ਹੋ ਇਹਨਾਂ ਦੇ ਰਿਕਾਰਡ ਦੇ ਵਿੱਚ ਖੁਦ ਹੀ ਕਿ ਜੀ ਹੁਣ ਇਹ ਆਪਰੇਸ਼ਨ ਸ਼ੁਰੂ ਹੋ ਗਿਆ, ਹੁਣ ਇਹ ਆਪਰੇਸ਼ਨ ਸ਼ੁਰੂ ਹੋ ਗਿਆ। ਹੁਣ ਉਸ ਸਾਰੇ ਦੇ ਥੱਲੇ ਅਸੀਂ ਦੇਖਦੇ ਹਾਂ ਕਿ 84 ਤੋਂ 94 95 ਤੱਕ ਪਹੁੰਚਦੇ ਹਾਂ, ਇੱਕ ਟੋਟਲ ਜਨਰੇਸ਼ਨ ਮਾਰ ਦਿੱਤੀ ਗਈ ਜੀ। ਪੰਜਾਬ ਦਾ ਜਿਹੜਾ ਉਹ ਪੂਰਾ ਵਡਾਂਗਾ ਉਸ ਲੈਵਲ ਦਾ ਕਰ ਦਿੱਤਾ ਗਿਆ ਕਿ ਉਹਨਾਂ ਨੂੰ ਲੱਗਾ ਕਿ ਭਾਈ ਅਸੀਂ ਜਿਹੜਾ ਉਹ ਇਹਨਾਂ ਦੀ ਉਸ ਨੂੰ ਦੱਬ ਦਿੱਤਾ, ਉਹਨਾਂ ਦੀ ਆਜ਼ਾਦੀ ਦੀ ਇੰਪਲਸ ਨੂੰ। ਇਸ ਨੂੰ ਵੀ ਉਹਨਾਂ ਨੇ ਸਮਝ ਲਿਆ ਸੀ ਕਿ ਭਾਈ ਅਸੀਂ ਤਾਂ ਸ਼ੁਰੂ ਹੋਏ ਸੀ ਕਿ 100 A ਕਲਾਸ ਟੈਰਰਿਸਟ ਹੈ, 170 B ਕਲਾਸ ਹੈ, ਤਾਂ ਜਿੰਨੇ ਮਾਰੇ ਨੇ ਉਹਨੇ ਹੋਰ ਆ ਜਾਂਦੇ ਨੇ। ਸੈਕੰਡ ਫੇਜ਼ ਤੁਸੀਂ ਸਮਝੋਗੇ ਫਿਰ ਡਰੱਗ ਵਾਰਫੇਅਰ ਹੈ, ਸਬਸਟੈਂਸ ਅਬਿਊਜ਼, ਕਲਚਰਲ ਪੋਲਿਊਸ਼ਨ, ਜਿਹੜੀ ਜੇ ਤੁਸੀਂ ਦੇਖੋ ਕਿ SSPs DIGs ਉਹਨਾਂ ਦੀ ਕਮਾਂਡ ਥੱਲੇ ਸੋ ਕਾਲਡ ਸਾਰੇ ਲੱਚਰ ਗਾਣਿਆਂ ਵਾਲੇ ਇਕੱਠੇ ਕੀਤੇ ਜਾਂਦੇ ਨੇ, ਸੱਭਿਆਚਾਰ ਦਾ ਉਹਨੂੰ ਨਾਂ ਦੇ ਕੇ ਪੰਜਾਬ ਦੇ ਵਿੱਚ ਜੋ ਕੁਛ ਕੀਤਾ ਜਾਂਦਾ। ਸੋ ਇੱਕ ਜਨਰੇਸ਼ਨ ਉਹਨਾਂ ਨੇ ਡਰੱਗਸ ਦੇ ਹਵਾਲੇ ਕੀਤੀ, ਉਸ ਕਿਸਮ ਦਾ ਮਾਹੌਲ ਸਿਰਜ ਦਿੱਤਾ ਗਿਆ। 2012 ਤੋਂ ਅਸੀਂ ਫੇਰ ਉਸ ਫੇਜ਼ 'ਚ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਆਪਣੇ ਹੱਕਾਂ ਦੀ ਰਿਵਾਈਵਲ ਦੀ ਗੱਲ ਤੋਰੀ, ਕਿਉਂਕਿ ਜੀ ਬਲਵੰਤ ਸਿੰਘ ਰਾਜੋਆਣਾ ਦੇ ਬਲੈਕ ਵਾਰੰਟ 2 ਵਾਰ ਉਹ ਕੈਂਸਲ ਹੋਏ ਔਰ ਕਿਵੇਂ ਕੌਮ ਖੜੀ ਹੋਈ। ਫਿਰ ਇਹਨਾਂ ਨੇ 2015 ਤੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦਾ ਸਿਲਸਿਲਾ ਸ਼ੁਰੂ ਕੀਤਾ। ਉਸ ਦੇ ਜਵਾਬ ਦੇ ਵਿੱਚ ਵੀ ਕੌਮ 'ਚ ਅਸੀਂ ਇੱਕ ਅਵੇਅਰਨੈਸ ਦਾ ਲੈਵਲ ਦੇਖਦੇ ਹਾਂ। ਔਰ ਇਸ ਸਾਰੇ ਪੀਰੀਅਡ 'ਚ ਹੁਣ ਗੱਲ ਅਸੀਂ ਜਿਹੜੀ ਕਰੰਟ ਸਿਚੁਏਸ਼ਨ ਬਿਲਟ ਹੋਈ ਹੈ, ਡਾਇਸਪੋਰਾ ਸਿੱਖਾਂ ਦਾ ਰੋਲ, ਜਿਹੜਾ ਡਾਇਸਪੋਰਾ ਸਿੱਖ 2 ਮਿਲੀਅਨ ਸੀ ਜਦੋਂ ਅਸੀਂ 84 ਦੇ ਪੀਰੀਅਡ ਦੀ, ਹੁਣ ਅੱਜ 5 ਮਿਲੀਅਨ ਤੱਕ ਪਹੁੰਚੇ ਨੇ ਜੀ। ਇਸ ਪੀਰੀਅਡ 'ਚ ਪੰਜਾਬ 'ਚ ਬੇਸ਼ੱਕ ਕੋਈ ਰੰਗ ਆਇਆ ਕੋਈ ਰੰਗ ਗਿਆ, ਡਾਇਸਪੋਰਾ ਦੇ ਵਿੱਚ ਭਾਵੇਂ ਇੱਕ ਛੋਟੀ ਕਮਿਟਡ ਜਿਹੜਾ ਹਿੱਸਾ ਹੀ ਸੀ, ਉਹਨੇ ਖਾਲਿਸਤਾਨ ਦਾ ਪਰਚਮ ਬੁਲੰਦ ਰੱਖਿਆ, ਗੱਲ ਨੂੰ ਜਾਰੀ ਰੱਖਿਆ। ਔਰ ਹਾਲਾਤ ਜਿਉਂ-ਜਿਉਂ ਪੰਜਾਬ 'ਚ ਖਰਾਬ ਹੁੰਦੇ ਗਏ, ਨਵੀਂ ਜਨਰੇਸ਼ਨ ਵੀ ਆਈ, ਉਹ ਉੱਥੋਂ ਉਸ ਨੂੰ ਭੋਗ ਕੇ ਆਏ ਸੀ, ਉਹਨਾਂ ਦਾ ਜਿਹੜਾ ਉਹ ਅਕੀਦਾ ਵੀ ਨਾਲ ਜੁੜਦਾ ਚਲਾ ਗਿਆ, ਜਿਹੜਾ ਇਸ ਲੈਵਲ ਤੱਕ ਪਹੁੰਚ ਗਿਆ ਜਦੋਂ ਅੱਜ ਅਸੀਂ ਖਾਲਿਸਤਾਨ ਰੈਫਰੈਂਡਮ ਦੀ ਗੱਲ ਕਰਦੇ ਹਾਂ ਕਿ ਉਹ ਟੋਰਾਂਟੋ 'ਚ ਹੋਏ, ਲੰਡਨ 'ਚ ਹੋਏ, ਰੋਮ 'ਚ ਹੋਏ, ਜਾਂ ਹੁਣ ਆਸਟ੍ਰੇਲੀਆ ਦੇ ਵਿੱਚ ਅੱਡ-ਅੱਡ ਥਾਵਾਂ ਦੇ ਉੱਤੇ ਮੈਲਬਰਨ, ਬ੍ਰਿਸਬੇਨ, ਸਿਡਨੀ, ਕਿਵੇਂ ਲੱਖਾਂ ਦੀ ਗਿਣਤੀ ਦੇ ਵਿੱਚ ਸਿੱਖ ਨਿਕਲਦੇ ਨੇ ਵੋਟਾਂ ਪਾਉਣ ਦੇ ਲਈ। ਹੁਣ ਡਾਇਸਪੋਰਾ ਕਮਿਊਨਿਟੀ ਨੂੰ ਇਹਨਾਂ ਨੇ ਫਾਈਨਲੀ ਜਿਹੜਾ ਇਸ ਵੇਲੇ ਜੋ ਚੱਲ ਰਿਹਾ, ਕਿਉਂਕਿ ਜਦੋਂ ਤੁਸੀਂ 31 ਰੇਡਸ ਦੀ ਗੱਲ ਦੇਖਦੇ ਹੋ ਤੇ ਉਹਦੇ 'ਚ ਜਿਹੜੀ ਬਰੀਫਿੰਗ ਕੀਤੀ ਜਾਂਦੀ ਹੈ NIA ਵੱਲੋਂ, ਉਹਦਾ ਹਿੱਸਾ ਇਹ ਹੈ ਕਿ ਜੀ ਜਦੋਂ 18 ਮਾਰਚ ਨੂੰ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਸ਼ੁਰੂਆਤ ਕੀਤੀ ਗਈ ਗ੍ਰਿਫਤਾਰੀ ਦੀ, 19 ਤਰੀਕ ਨੂੰ ਜਿਹੜਾ ਲੰਡਨ ਦੇ ਹਾਈ ਕਮਿਸ਼ਨ ਦੇ ਬਾਹਰ ਜਿਨ੍ਹਾਂ ਨੇ ਪ੍ਰੋਟੈਸਟ ਕੀਤਾ, ਇਹ ਜਿਹੜੇ ਅਸੀਂ ਰੇਡ ਨੇ ਉਹਨਾਂ ਦੇ ਜਿਨ੍ਹਾਂ ਨਾਲ ਰਾਬਤੇ ਸੀ ਜਾਂ ਜਿਨ੍ਹਾਂ ਰਾਹੀਂ, ਔਰ ਇਹ ਕੋਈ ਕੁਛ ਬਿਗ ਵਿਗ ਨੇ ਜਿਵੇਂ ਜਿਹੜਾ ਖਾਲਸਾ ਏਡ ਦੇ ਦਫ਼ਤਰ ਤੇ ਜਾਂ ਉਹਨਾਂ ਦੇ ਡਾਇਰੈਕਟਰ ਅੰਮ੍ਰਿਤਪਾਲ ਸਿੰਘ ਦੇ ਕਰਕੇ, ਪਰ ਬਹੁਤ ਸਾਰੇ ਕਾਮਨਰ ਨੇ, ਆਮ ਨੌਜਵਾਨ ਜਿਨ੍ਹਾਂ ਦੇ ਘਰਾਂ ਜਾ ਕੇ ਕਿ ਜੀ ਇਹਨਾਂ ਦਾ ਉਹਨਾਂ ਨਾਲ ਅਵਤਾਰ ਸਿੰਘ ਖੰਡੇ ਨਾਲ ਸੰਬੰਧ ਹੈ, ਫਲਾਣੇ ਨਾਲ ਹੈ। ਹੁਣ ਜਦੋਂ ਤੁਸੀਂ ਪੁੱਛਦੇ ਹੋ ਕਿ ਵੀ ਇਹਦਾ ਪਰਪਸ ਐਂਡ ਟਾਈਮ ਹੈ ਤਾਂ ਕੰਟੀਨਿਊਟੀ ਹੈ ਉਹਨਾਂ ਦੀ, ਜੋ ਟੋਟਲ ਵਾਰ ਚੱਲ ਰਹੀ ਹੈ ਉਸ ਦਾ ਨੈਕਸਟ ਫੇਜ਼ ਹੈ। ਪਰ ਇਸ ਫੇਜ਼ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਉਹਨਾਂ ਦੀ ਓਵਰਸੀਜ਼ ਜਿਹੜੀ ਉਹਨਾਂ ਨੇ ਇੱਕ ਆਪਣੀ ਪਾਲਿਸੀ ਬਣਾਈ ਐਲੀਮੀਨੇਸ਼ਨ ਦੀ, ਪਰਮਜੀਤ ਸਿੰਘ ਪੰਜਵੜ, ਅਵਤਾਰ ਸਿੰਘ ਖੰਡਾ, ਹਰਦੀਪ ਸਿੰਘ ਨਿੱਜਰ, ਤੇ ਇਧਰੋਂ ਜਿਹੜੇ ਪੀਸਫੁਲੀ ਵੀ ਪ੍ਰੋਟੈਸਟ ਕਰਦੇ ਨੇ, ਝੰਡਾ ਲਾ ਲੈਣਾ ਐਮਬੈਸੀ ਤੋਂ, ਹਾਈ ਕਮਿਸ਼ਨ ਤੋਂ, ਇੱਕ ਹਿੱਸਾ ਹੁੰਦਾ ਰਿਹਾ ਹਮੇਸ਼ਾ ਹੀ ਪ੍ਰੋਟੈਸਟ ਦਾ, ਪਹਿਲੀ ਵਾਰ ਨਹੀਂ ਲੱਥਾ ਹੈ, ਜਾਂ ਹੋਰਨਾਂ ਮੁਲਕਾਂ ਦੇ ਵੀ ਜਦੋਂ ਪ੍ਰੋਟੈਸਟ ਹੁੰਦੇ ਨੇ ਲਾਤੇ, ਪਰ ਉਹਨੂੰ ਇੰਟਰਨੈਸ਼ਨਲ ਕ੍ਰਾਈਮ ਬਣਾ ਦੇਣਾ
ਔਰ ਜਿਸ ਤਰ੍ਹਾਂ ਹੀ ਅੱਜਕੱਲ ਟਰਮ ਔਰ ਅਮਰੀਕਨ ਕਾਂਗਰਸ ਦੇ ਵਿੱਚ ਇੱਕ ਬਿੱਲ ਹੈ ਜਿਹੜਾ ਲਾਅ ਬਣੇਗਾ ਟਰਾਂਸਨੈਸ਼ਨਲ ਟੈਰਰਿਜ਼ਮ। ਅੱਜ ਜਿਹੜੀ ਇੰਡੀਅਨ ਸਟੇਟ ਹੈ, ਜੇ ਉੱਥੇ 31 ਰੇਡ ਕਰਕੇ ਲੋਕਾਂ ਦੇ ਘਰਾਂ ਚੋਂ ਜਿਹੜਾ ਉਹ ਸਮਾਨ ਚੁੱਕ ਰਹੇ ਨੇ, ਹਰਾਸ ਕਰ ਰਹੇ ਨੇ ਜਾਂ ਕੱਲ੍ਹ ਨੂੰ ਗ੍ਰਿਫਤਾਰੀ ਵੀ ਪਾਉਣਗੇ, ਇਹ ਉਸ ਟਰਾਂਸਨੈਸ਼ਨਲ ਸਟੇਟ ਟੈਰਰਿਜ਼ਮ ਦਾ ਹਿੱਸਾ ਹੈ, ਜਿੱਥੇ ਕਿ ਜਿਹੜੇ ਡਾਇਸਪੋਰਾ ਦੇ ਵਿੱਚ ਐਕਟੀਵਿਟੀ ਕਰ ਰਹੇ ਨੇ, ਬਹੁਤਿਆਂ ਦੇ ਸਬੰਧ ਉਹਨਾਂ ਦੇ ਪਰਿਵਾਰਾਂ ਨਾਲ, ਈਵਨ ਜਿਵੇਂ ਪਰਮਜੀਤ ਸਿੰਘ ਪੰਮਾ ਸਿਕਸ ਫਾਰ ਜਸਟਿਸ ਲਈ ਐਕਟਿਵ ਨੇ UK 'ਚ, ਮੋਹਾਲੀ 'ਚ ਉਹਨਾਂ ਦੇ ਬਜ਼ੁਰਗ ਪੇਰੈਂਟਸ ਨੇ, ਉਹਨਾਂ ਦੇ ਉੱਤੇ ਜਾ ਕੇ ਰੇਡ ਕੀਤਾ। ਔਰ ਟਾਈਮਿੰਗ ਦੂਸਰਾ ਪਾਰਟ ਅਵਤਾਰ ਸਿੰਘ ਖੰਡੇ ਦਾ ਸੰਸਕਾਰ, ਹੁਣ ਸਾਨੂੰ ਪਤਾ ਹੈ ਵੀ ਉਹਨਾਂ ਦੀ ਡੈੱਡ ਬਾਡੀ ਇੰਡੀਆ ਨੇ ਲੈਂਡ ਤੋਂ ਇਹ ਕਹਿ ਕੇ ਨਾ ਕਰ ਦਿੱਤੀ, ਕੋਰਟ ਦੇ ਵਿੱਚ ਐਫੀਡੈਵਿਟ ਹੈ ਕਿ ਜੀ ਕੋਈ ਸਬੂਤ ਨਹੀਂ ਹੈਗਾ ਵੀ ਇੰਡੀਆ ਦਾ ਸਿਟੀਜ਼ਨ ਹੈ। ਦੂਸਰੇ ਪਾਸੇ UK ਦੀ ਸਰਕਾਰ ਨੂੰ ਇਸ ਕਦਰ ਜਿਹੜਾ ਹੈ ਉਹ ਭੈਭੀਤ ਕੀਤਾ ਹੋਇਆ ਉਹਨਾਂ ਨੇ, ਜਾਂ ਉਹ ਪਹਿਲਾਂ ਤੋਂ ਹੀ ਨਾਲ ਰਲੇ ਹੋਏ ਨੇ, ਉਹਨਾਂ ਨੇ ਉਹਨਾਂ ਦੀ ਮਾਤਾ ਚਰਨਜੀਤ ਕੌਰ ਔਰ ਭੈਣ ਜਸਪ੍ਰੀਤ ਕੌਰ ਨੂੰ ਵੀਜ਼ਾ ਦੇਣ ਤੋਂ ਨਾ ਕਰ ਦਿੱਤੀ। ਹੁਣ ਇਹਨਾਂ ਹਾਲਾਤਾਂ 'ਚ ਸਿੱਖ ਕੌਮ 'ਚ ਡਾਇਸਪੋਰਾ ਦੇ ਵਿੱਚ ਇੱਕ ਜ਼ੋਰਦਾਰ ਮੁਹਿੰਮ ਹੈ ਕਿ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਸੰਸਕਾਰ 'ਚ ਸ਼ਾਮਲ ਹੋਵੋ। ਸੋ ਅਸੀਂ ਸਮਝਦੇ ਹਾਂ ਵੀ ਇਹ ਇੱਕ ਮੈਸੇਜ ਵੀ ਦਿੱਤਾ ਜਾ ਰਿਹਾ ਹੈ ਕਿ ਬਾਹਰ ਜਿਹੜਾ ਵੀ ਸਪੌਟ ਹੋਏਗਾ ਕਿਸੇ ਵੀ ਐਕਟੀਵਿਟੀ ਲਈ, ਉਹਨਾਂ ਦੇ ਰਿਸ਼ਤੇਦਾਰਾਂ ਨੂੰ, ਭਾਵੇਂ ਉਹਨਾਂ ਨੇ ਨਾ ਵੀ ਆਉਣ ਦਾ ਫੈਸਲਾ ਕੀਤਾ ਹੋਏ ਕਦੇ ਵੀ ਇੰਡੀਆ, ਉਹਨਾਂ ਦੇ ਰਿਸ਼ਤੇਦਾਰਾਂ ਨੂੰ ਅਸੀਂ ਹਰਾਸ ਕਰਾਂਗੇ। ਔਰ ਇਸ ਦੇ ਨਾਲ ਨਾਲ ਅਸੀਂ ਸਮਝਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ, ਜਿਵੇਂ ਤੁਸੀਂ ਹੜ੍ਹਾਂ ਦੀ ਗੱਲ ਕੀਤੀ, ਦੂਸਰੇ ਚੈਲੰਜਸ ਦੀ ਗੱਲ ਕੀਤੀ, ਇਸ ਸਭ ਦੇ ਚੱਲਦਿਆਂ ਇਹ ਰੈਗੂਲਰ ਪ੍ਰੈਸ਼ਰ ਇਹਨਾਂ ਨੇ ਬਿਲਟ ਰੱਖਣਾ ਹੈ। ਲਾਅ ਐਂਡ ਆਰਡਰ ਸਟੇਟ ਦਾ ਇਸ਼ੂ ਹੈ, ਲੇਕਿਨ ਜਿਸ ਕਦਰ NIA ਨੇ 22-23 ਪੰਜਾਬ ਦੇ ਜ਼ਿਲ੍ਹਿਆਂ 'ਚ ਹਰ ਡਿਸਟ੍ਰਿਕਟ ਹੈੱਡਕੁਆਰਟਰ 'ਚ ਆਪਣੇ ਦਫ਼ਤਰ ਕਾਇਮ ਕੀਤੇ ਹੋਏ ਨੇ। ਔਰ ਇਸ ਗੱਲ ਦਾ ਧਿਆਨ ਰਹੇ ਕਿ NIA ਦਾ, ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਦਾ ਹੈੱਡ ਉਹ ਦਿਨਕਰ ਗੁਪਤਾ ਹੈ, ਜਿਹੜਾ ਇਸ ਤੋਂ ਪਹਿਲਾਂ ਪੰਜਾਬ ਦਾ DGP ਸੀ। ਔਰ ਜਦੋਂ ਕਰਤਾਰਪੁਰ ਕੋਰੀਡੋਰ 9 ਨਵੰਬਰ 2019 ਨੂੰ ਖੋਲ੍ਹਣ ਦਾ ਫੈਸਲਾ ਹੋਇਆ ਤੇ ਇਸ ਦਾ ਬਿਆਨ ਸੀ, ਜਿਹਦੇ ਲਈ ਬਾਅਦ 'ਚ ਮਾਫੀ ਵੀ ਨੇ ਮੰਗੀ ਕਿ ਜੀ ਜੇ ਇਹ ਖੋਲ੍ਹਿਆ ਗਿਆ ਤੇ ਜਿਹੜਾ ਸਵੇਰੇ ਕਰਤਾਰਪੁਰ ਦੇ ਦਰਸ਼ਨਾਂ ਨੂੰ ਜਾਏਗਾ, ਸ਼ਾਮ ਨੂੰ ਦਹਿਸ਼ਤਗਰਦ ਬਣ ਕੇ ਆਏਗਾ। ਔਰ ਇਹਨਾਂ ਦਾ ਪਿਓ ਸਭ ਤੋਂ ਉੱਪਰ ਬੈਠਾ ਅਜੀਤ ਡੋਵਾਲ, ਕਿਉਂਕਿ ਇਸ ਵੇਲੇ ਜੋ ਨੀਤੀਆਂ ਨੇ ਮੋਦੀ ਔਰ ਅਮਿਤ ਸ਼ਾਹ ਔਰ ਅਜੀਤ ਡੋਵਾਲ, ਇਹ ਜਿਹੜੀ ਖੂਨੀ ਤਿਕੜੀ ਹੈ, ਇਹਨਾਂ ਦੀਆਂ ਨੀਤੀਆਂ ਨੇ। ਸੋ ਮੈਂ ਸਮਝਦਾ ਵੀ ਸਾਨੂੰ ਇਸ ਕੰਟੈਕਟ ਸਮਝਣਾ ਹੋਏਗਾ, ਇਹ ਔਨਗੋਇੰਗ ਜਿਹੜੀ ਵਾਰ ਹੈ, ਟੋਟਲ ਵਾਰ, ਉਸ ਦੀ ਕੰਟੀਨਿਊਟੀ ਹੈ। ਡਾਇਸਪੋਰਾ ਅੰਡਰ ਟਾਰਗੇਟ ਨੇ, ਡਾਇਰੈਕਟ ਅਸੈਸੀਨੇਸ਼ਨ ਰਾਹੀਂ ਵੀ ਜੋ ਇਹਨਾਂ ਨੇ ਕੀਤਾ, ਪਲੱਸ ਹੁਣ ਜਿਹੜੇ ਪੀਸਫੁਲ ਢੰਗ ਨਾਲ ਵੀ ਬਾਹਰ ਪ੍ਰੋਟੈਸਟ ਦੇ ਵਿੱਚ ਔਰ ਦੂਸਰੇ ਸ਼ਾਮਲ ਹੁੰਦੇ ਨੇ, ਉਹਨਾਂ ਦੇ ਰਿਸ਼ਤੇਦਾਰਾਂ ਨੂੰ ਵੀ ਜਿਹੜਾ ਟਾਰਗੇਟ ਕਰਕੇ ਇਹ ਬਾਹਰ ਜਿਹੜਾ ਹੈ ਉਹ ਟਰਾਂਸਨੈਸ਼ਨਲ ਟੈਰਰਿਜ਼ਮ ਦਾ ਇੱਕ ਟਿਪੀਕਲ ਉਦਾਹਰਣ ਹੈ, ਔਰ ਜਿਹੜਾ ਅਸੀਂ ਇੱਥੋਂ ਦੀਆਂ ਅਥਾਰਟੀਜ਼ ਦੇ ਨੋਟਿਸ ਦੇ ਵਿੱਚ ਵੀ ਲਿਆਂਦਾ ਹੈ। ਜੀ ਡਾਕਟਰ ਸਾਹਿਬ, ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਰੁਕਾਂਗੇ। ਵਿਊਅਰਸ, ਕਮਰਸ਼ੀਅਲ ਬ੍ਰੇਕ ਤੋਂ ਬਾਅਦ ਦੁਬਾਰਾ ਗੱਲਬਾਤ ਨੂੰ ਅੱਗੇ ਤੋਰਦੇ ਹਾਂ।